emphasizing that cross-border and ISIS-inspired terrorism continues to pose a threat. National Security Advisor Ajit Doval said on Tuesday that ulamas have a vital role to play in countering radicalization and extremism by propagating progressive ideas and thoughts. Doval said Islam had emerged as a rallying point for the disadvantaged and tolerant outlook. Highlighting the historical linkages between the two countries, spanning to the Chola period and beyond, Doval said both flourishing democracies with extensive people-to-people share a common desire for peace and harmony, and the dialogue is a vital medium to achieve that. ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੋਨੇਸ਼ੀਆ ਅਤੇ ਭਾਰਤ ਇੱਕ ਦੂਸਰੇ ਦੇ ਕਰੀਬ ਆਉਂਦੇ ਲੱਗਦੇ ਹਨ। ਅਜੀਤ ਡੋਵਲ ਆਪਣੀ ਗੰਦੀ ਖੇਡ ਖੇਡ ਰਿਹਾ ਹੈ ਔਰ ਕੀ ਪਾਕਿਸਤਾਨ ਨੂੰ ਇਹਨਾਂ ਦੋ ਮੁਲਕਾਂ ਦੀਆਂ ਵੱਧ ਰਹੀਆਂ ਨਜ਼ਦੀਕੀਆਂ ਨੂੰ ਲੈ ਕੇ ਕੋਈ ਫਿਕਰਮੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣੇ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਈਵਨ ਸਾਊਥ ਏਸ਼ੀਆ ਦੇ ਖਿੱਤੇ 'ਚ ਜਿਹੜੇ ਵੀਰ ਲਗਾਤਾਰਤਾ ਨਾਲ ਇਸ ਪ੍ਰੋਗਰਾਮ ਨੂੰ ਦੇਖ ਪਾਉਂਦੇ ਨੇ ਕੋਈ ਨਾ ਕੋਈ ਡਿਵਾਈਸ ਰਾਹੀਂ। ਉਹਨਾਂ 'ਚ ਦਰਸ਼ੀ ਬਰਾੜ ਨੇ ਜਿਨ੍ਹਾਂ ਨੇ ਈਸਟ ਪੰਜਾਬ ਲਿਖਿਆ, ਉਹਨਾਂ ਨੇ ਕਿਹਾ ਵੀ ਮੈਂ ਅੱਗੋਂ ਸ਼ੇਅਰ ਕਰਦਾ। ਤੁਸੀਂ ਹਾਲਾਂ ਰੋਜ਼ਾਨਾ ਕਹਿੰਦੇ ਹੋ, ਮੈਂ ਵੀ ਇਹ ਕਹਿਣਾ ਚਾਹੁੰਦਾ ਵੀ ਘੱਟੋ ਘੱਟ ਜਿੰਨੀ ਮਿਹਨਤ ਦੇ ਨਾਲ ਸਾਡੀ ਟੀਮ ਇਸ ਪ੍ਰੋਗਰਾਮ ਨੂੰ ਤਿਆਰ ਕਰਦੀ ਹੈ ਔਰ ਬਾਕੀ ਵੀ ਜਿਹੜੀ ਸਾਰੀ ਐਕਟੀਵਿਟੀ ਹੁੰਦੀ ਹੈ, ਇੱਕ ਪਾਸੇ ਫਾਈਨੈਂਸ਼ੀਅਲ ਸਪੋਰਟ ਸਪਾਂਸਰ ਹਮੇਸ਼ਾ ਹੀ ਉਹਨਾਂ ਦੀ ਅਸੀਂ ਤਾਰੀਫ ਕਰਦੇ ਹਾਂ ਕਿਉਂਕਿ ਉਹਨਾਂ ਦੇ ਸਹਾਰੇ ਹੀ ਇਹ ਪ੍ਰੋਗਰਾਮ ਜਾਂ ਇਹ TV ਅੱਗੇ ਵੱਧ ਰਿਹਾ। ਪਰ ਘੱਟੋ ਘੱਟ ਆਮ ਜਿਹੜੇ ਸਾਡੇ ਵਿਊਅਰ ਜਾਂ ਐਡਮਾਇਰਰ ਨੇ ਔਰ ਸਮਝਦੇ ਨੇ ਵੀ ਅਸੀਂ ਕੋਈ ਚੰਗਾ ਕੰਮ ਕਰ ਰਹੇ, ਉਹ ਲਾਈਕ ਕਰ ਸਕਦੇ ਨੇ ਔਰ ਸ਼ੇਅਰ ਕਰ ਸਕਦੇ ਨੇ ਕਿ ਵੀ ਤੁਸੀਂ ਜਿੰਨੇ ਤੱਕ ਪਹੁੰਚਾਓਗੇ ਔਰ ਸਬਸਕ੍ਰਾਈਬ ਕਰ ਸਕਦੇ ਹੋ YouTube ਦੇ ਉੱਤੇ। ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਉਹ ਵੀ ਤੁਹਾਡੀ ਇੱਕ ਸਟਰੈਂਥ ਹੁੰਦੀ ਹੈ ਐਂਡ ਓਵਰ ਏ ਪੀਰੀਅਡ ਆਫ ਟਾਈਮ ਲੰਬਾ ਵਕਤ ਜੇ ਤੁਹਾਡਾ ਨੰਬਰ ਵੱਧਦਾ ਜਾਂਦਾ ਹੈ, ਸ਼ੇਅਰਸ ਲਾਈਕਸ ਜ਼ਿਆਦਾ ਹੁੰਦੀਆਂ ਨੇ ਤਾਂ ਉਹਦੇ 'ਚੋਂ ਤੁਹਾਨੂੰ ਕੋਈ ਨਾ ਕੋਈ ਫਾਈਨੈਂਸ਼ੀਅਲ ਸਪੋਰਟ ਵੀ ਮਿਲਦੀ ਹੈ। ਸੋ ਅਸੀਂ ਦਰਸ਼ੀ ਬਰਾੜ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਉਹਨਾਂ ਨੇ ਅੱਗੇ ਵੀ ਲਿਖਿਆ ਸੀ ਚੇਚ ਨਾਲ ਕਿ ਭਾਈ ਮੈਂ ਈਸਟ ਪੰਜਾਬ ਤੋਂ ਦੇਖਦਾ ਹਾਂ ਔਰ ਮੈਂ ਇਹਨੂੰ ਸ਼ੇਅਰ ਕਰਦਾ। ਹੁਣ ਗੱਲ ਤੁਸੀਂ ਅਜੀਤ ਡੋਵਾਲ ਦੀ ਕੀਤੀ, ਸ਼ੈਤਾਨ ਦਾ ਪਿਓ। ਇੱਕ ਤਾਂ ਸ਼ੈਤਾਨ ਦਾ ਬੱਚਾ ਹੁੰਦਾ ਸ਼ਤੂੰਗੜਾ, ਸ਼ੈਤਾਨ ਦਾ ਵੀ ਜੇ ਕੋਈ ਪਿਓ ਹੁੰਦਾ ਹੋਏ ਤਾਂ ਅਜੀਤ ਡੋਵਾਲ ਹੈ ਕਿਉਂਕਿ ਜਿੰਨੀਆਂ ਭਾਰਤ ਦੀਆਂ ਨੀਤੀਆਂ ਨੇ ਖਾਸ ਤੌਰ 'ਤੇ ਫੋਰਨ ਅਫੇਅਰਸ ਨਾਲ ਸੰਬੰਧਿਤ, ਕਸ਼ਮੀਰ, ਪੰਜਾਬ, ਨਾਰਥ ਈਸਟ ਦੇ ਨਾਲ ਔਰ ਆਉਣ ਵਾਲੇ ਪੀਰੀਅਡ 'ਚ ਕਿਸ ਕਿਸਮ ਦੀ ਇਸ ਵੇਲੇ ਉਹਨੂੰ ਕੈਬਨਿਟ ਰੈਂਕ ਵੀ ਦਿੱਤਾ ਹੋਇਆ, ਉਹਨੇ ਇੰਡੀਅਨ ਇੰਟੈਲੀਜੈਂਸ ਬਿਊਰੋ ਨੂੰ ਵੀ ਹੈਡ ਕੀਤਾ, ਦੂਜਾ ਵੀ। ਲੇਕਿਨ ਜੇ ਕਹਿਣਾ ਹੋਏ ਕਿ ਵੀ ਇੱਕ ਬੰਦਾ ਜਿਹੜਾ ਰਨ ਕਰਦਾ ਸਾਰੇ ਸ਼ੋਅ ਨੂੰ, ਜਿਹੜਾ ਮੋਦੀ ਦੇ ਬਰਾਬਰ ਪਾਵਰਫੁਲ ਹੈ ਜਾਂ ਕੁਛ ਹਾਲਤਾਂ 'ਚ ਮੋਦੀ ਨੂੰ ਕਿਉਂਕਿ ਜਿਹੜਾ ਗਾਈਡ ਕਰਦਾ ਹੈ ਉਹ ਅਜੀਤ ਡੋਵਾਲ ਹੈ। ਕੁਛ ਅਰਸਾ ਪਹਿਲਾਂ ਜਦੋਂ ਇਹ ਗੱਲ ਪਹਿਲਾਂ ਸੁਬਰਾਮਨੀਅਮ ਸਵਾਮੀ ਜਿਹੜਾ ਹਿੰਦੂਤਵੀ ਆਈਡੀਆਲੋਗ ਹੈ, ਉਹਨੇ ਬਹੁਤ ਪਹਿਲਾਂ ਕਹੀ ਸੀ, ਸ਼ਾਇਦ ਸਾਲ ਕੁ ਪਹਿਲਾਂ ਕਹੀ ਹੋਏਗੀ ਕਿ ਦੇਖੋ ਇੰਡੋਨੇਸ਼ੀਆ ਉਸ ਨੇ ਆਪਣੀ ਕਰੰਸੀ ਦੇ ਉੱਤੇ ਜਿਹੜੀ ਆ ਉਹ ਗਣੇਸ਼ ਜੀ ਦੀ ਫੋਟੋ ਲਾਈ ਹੋਈ ਹੈ ਔਰ ਇੰਡੀਆ ਕਿਉਂ ਨਹੀਂ ਕਰ ਸਕਦਾ? ਦੇਖੋ ਇੱਕ ਮੁਸਲਿਮ ਕੰਟਰੀ ਹੈ ਔਰ ਉਹਨਾਂ ਨੇ ਲਾਈ ਹੋਈ ਹੈ। ਉਹ ਕਿਉਂਕਿ ਇਸ ਕਿਸਮ ਦੀਆਂ ਕਈ ਵਾਰੀ ਉਹ ਗੱਲਾਂ ਮਾਰਦਾ ਰਹਿੰਦਾ, ਉਹਨੂੰ ਕਿਸੇ ਨੇ ਸੀਰੀਅਸਲੀ ਨਹੀਂ ਲਿਆ। ਪਰ ਜਦੋਂ ਅਰਵਿੰਦ ਕੇਜਰੀਵਾਲ ਨੇ ਕੁਛ ਅਰਸਾ ਪਹਿਲਾਂ ਜਿਹੜਾ ਉਹ ਬਿਲਕੁਲ ਬਾਕਾਇਦਾ ਤੌਰ ਦੇ ਉੱਤੇ ਕਿਹਾ ਕਿ ਜੀ ਠੀਕ ਹੈ, ਇਕੋਨਮੀ ਨੂੰ ਇੰਪਰੂਵ ਕਰਨ ਦੇ ਲਈ ਜਿਹੜਾ ਉਹ ਯਤਨ ਕਰਦੇ ਆ, ਅਸੀਂ ਕਰਨੇ ਚਾਹੀਦੇ ਨੇ, ਪਰ ਦੇਵੀ ਦੇਵਤਿਆਂ ਦੀ ਜਿਹੜੀ ਕਿਰਪਾ ਤਾਂ ਹੀ ਹੋਏਗੀ ਜੇ ਸਾਡੀ ਉਹਨੇ ਪ੍ਰੋਪਰ ਲੈਟਰ ਲਿਖਿਆ ਮੋਦੀ ਨੂੰ ਕਿ ਇਹ ਜਿਹੜਾ ਸਾਡੀ ਕਰੰਸੀ ਦੇ ਉੱਤੇ ਗਣੇਸ਼ ਜੀ ਦੀ ਜਿਹੜੀ ਹੈ ਉਹ ਤਸਵੀਰ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਕਿਹਾ ਜੀ ਦੇਖੋ ਇੰਡੋਨੇਸ਼ੀਆ ਵੀ ਜਿਹੜਾ ਉਹਨੇ ਲਾਈ ਹੈ ਤਾਂ ਸਾਨੂੰ ਇਸ ਦੇ ਉੱਤੇ ਕੀ ਹੈ। ਅਸੀਂ ਉਸ ਦੇ ਉੱਤੇ ਗੱਲ ਕੀਤੀ ਸੀ, ਕ੍ਰਿਟਿਸਿਜ਼ਮ ਵੀ ਹੋਇਆ, ਪਰ ਉਸ ਤੋਂ ਇਹ ਸੀ ਕਿ ਇੱਕ ਪਾਸਿਓਂ ਹਿੰਦੂਤਵਾ ਲਈ ਆਪਣੇ ਆਪ ਨੂੰ ਕੁਆਲੀਫਾਈ ਕਰ ਰਿਹਾ। ਪਰ ਮੈਨੂੰ ਉਦੋਂ ਵੀ ਮੇਰਾ ਇਹ ਮੱਥਾ ਠਣਕਿਆ ਕਿ ਵੀ ਇਹ ਇੰਡੋਨੇਸ਼ੀਆ ਬਾਰ-ਬਾਰ ਕਿਉਂ ਮੈਂਸ਼ਨ ਹੋ ਰਿਹਾ, ਕੋਈ ਇਹਨਾਂ ਦੇ ਵਿੱਚ
ਕੀ ਜਿਹੜੀ ਹੈ ਕਿਹੜੀ ਖਿਚੜੀ ਪੱਕ ਰਹੀ ਹੈ। ਹਾਲਾਂ ਕੁਛ ਅਰਸਾ ਪਹਿਲਾਂ ਜਦੋਂ ਮੈਂ ਦੇਖਿਆ ਕਿ ਅਜੀਤ ਡੋਵਲ ਜਿਹੜਾ ਹੈ ਉਹ ਇੰਡੋਨੇਸ਼ੀਆ ਦੇ ਦੌਰੇ ਤੇ ਗਿਆ ਔਰ ਆਪਣੇ ਜਿਹੜਾ ਜਿਹੜਾ ਉਹਨਾਂ ਦੇ ਪ੍ਰੋਟੋਕੋਲ ਮੁਤਾਬਕ ਹੁੰਦਾ ਹੈ ਉਹਦੇ ਨਾਲ ਮੀਟਿੰਗ ਹੋਈ, ਮੁਲਾਕਾਤ ਹੋਈ ਔਰ ਫਿਰ ਕਿਉਂਕਿ ਉਦੋਂ ਤਾਂ ਇਹ ਵੀ ਲੱਗਾ ਕਿ ਵੀ ਸ਼ਾਇਦ ਕਿਉਂਕਿ ਇਹ G20 ਵਾਲਿਆਂ ਦੀ ਜਿਹੜੀ ਹੈ ਉਹ ਜਕਾਰਤਾ ਦੇ ਵਿੱਚ ਔਰ ਦੂਸਰੀ ਸਾਰੀ ਇੰਡੋਨੇਸ਼ੀਆ 'ਚ ਹੋਈ, ਉਹਦੀ ਤਿਆਰੀ ਦੇ ਕੰਟੈਕਸਟ 'ਚ ਹੋਏਗਾ। ਲੇਕਿਨ ਕੱਲੀ ਇਹ ਤਿਆਰੀ ਫਿਰ ਜਦੋਂ ਮੋਦੀ ਵੀ ਗਿਆ ਆਪਣੇ ਦੌਰੇ ਵੇਲੇ ਉਹਨੇ ਹਿੰਦੂਤਵਾ ਔਰ ਰਿਲੇਸ਼ਨਸ, ਬਾਲੀ ਦਵੀਪ ਔਰ ਫਲਾਣਾ ਔਰ ਹਿੰਦੂ ਦੇਵਤੇ ਔਰ ਉਹਨਾਂ ਦੇ ਨਾਲ ਜੋੜਨ ਦਾ। ਸੋ ਇੱਕ ਗੱਲ ਦਾ ਧਿਆਨ ਰਹੇ ਕਿ ਦੁਨੀਆ ਦੇ ਵਿੱਚ ਜਿਹੜੇ ਵੀ 57 ਇਸਲਾਮਿਕ ਕੰਟਰੀਜ਼ ਨੇ ਜਿਹੜੇ ਇਸਲਾਮ 'ਚ ਯਕੀਨ ਰੱਖਣ ਵਾਲੇ, ਸਭ ਤੋਂ ਜ਼ਿਆਦਾ ਆਬਾਦੀ ਵਾਲਾ ਮੁਲਕ ਜਿਹੜਾ ਹੈ ਦੁਨੀਆ ਦਾ ਉਹ ਮੁਸਲਮਾਨ ਆਬਾਦੀ ਵਾਲਾ ਉਹ ਇੰਡੋਨੇਸ਼ੀਆ ਹੈ। ਔਰ ਇੰਡੋਨੇਸ਼ੀਆ ਜੇ ਮੈਂ ਗਲਤ ਨਾ ਹੋਵਾਂ ਤੇ ਡੱਚ ਕੰਟਰੋਲ ਦੇ ਥੱਲੇ ਸੀ, ਉਹਨਾਂ ਦੀ ਕਾਲੋਨੀ ਸੀ। ਔਰ ਜਦੋਂ ਪਾਕਿਸਤਾਨ ਬਣਿਆ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਉਹਨਾਂ ਇਨੀਸ਼ੀਅਲ ਚੋਸਾਂ ਜਿਨ੍ਹਾਂ ਨੇ ਫੁੱਲ ਸਪੋਰਟ ਇੰਡੋਨੇਸ਼ੀਅਨ ਲੋਕਾਂ ਦੀ ਕੀਤੀ ਸੀ ਕਿ ਵੀ ਇੱਥੋਂ ਇਹਨਾਂ ਨੂੰ ਕੱਢੋ। ਔਰ ਪਾਕਿਸਤਾਨ ਨਾਲ ਉਹਨਾਂ ਦੇ ਹਮੇਸ਼ਾ ਹੀ ਇਸਲਾਮਿਕ ਮੁਲਕ ਹੋਣ ਦੇ ਨਾਤੇ ਵੀ ਔਰ ਵੈਸੇ ਵੀ ਨੀਤੀ ਵਾਈਜ਼ ਉਹਨਾਂ ਨੂੰ ਸੀ ਕਿ ਮੁੱਢਲੇ ਦਿਨਾਂ 'ਚ ਸਾਡੀ ਮਦਦ ਕੀਤੀ। ਹਾਲਾਂ ਇੰਡੋਨੇਸ਼ੀਆ ਦੇ ਸ਼ਾਇਦ 18,000 ਤੋਂ ਜ਼ਿਆਦਾ ਉਹਨਾਂ ਦੇ ਦੀਪ ਨੇ, ਆਈਲੈਂਡ ਨੇ। ਔਰ ਉਹ ਇੱਕ ਐਸਾ ਮੁਲਕ ਹੈ ਜਿੱਥੇ ਜੇ ਤੁਸੀਂ ਦੇਖੋ ਕਿ ਜਿਹੜੀ ਇਸਲਾਮ ਦੀ ਆਮਦ ਹੁੰਦੀ ਹੈ ਉਹਦੇ 'ਚ ਹੁਣ ਭਾਰਤ ਦੇ ਹਵਾਲੇ ਨਾਲ ਜਾਂ ਹੋਰ ਖਿੱਤਿਆਂ ਦੇ ਆਟੋਮੈਨ ਅੰਪਾਇਰ ਦੇ ਹਵਾਲੇ ਨਾਲ ਤਾਂ ਹੁੰਦਾ ਹੈ ਕਿ ਜੀ ਇਸਲਾਮ ਜਦੋਂ ਉਹਨਾਂ ਨੇ ਜਿੱਤਾਂ ਕੀਤੀਆਂ ਜਾਂ ਦੂਜੀਆਂ ਕੋਈ ਫੋਰਸਡ ਕਨਵਰਸ਼ਨਸ ਹੋਈਆਂ, ਕੁਛ ਵੈਸੇ ਰਾਜਕਾਜ ਦੇ ਵੇਲੇ ਹੋਈਆਂ ਦੂਜੀਆਂ। ਲੇਕਿਨ ਜਦੋਂ ਤੁਸੀਂ ਇੰਡੋਨੇਸ਼ੀਆ ਦੇ ਵਿੱਚ ਇਸਲਾਮ ਦਾ ਦੇਖਦੇ ਹੋ ਤਾਂ ਸੂਫੀ ਫਕੀਰਾਂ ਦੀ ਬਦੌਲਤ ਗਿਆ ਹੈ। ਔਰ ਇੰਡੋਨੇਸ਼ੀਆ ਦੇ ਵਿੱਚ ਲੰਬਾ ਵਕਤ ਬੁੱਧਿਜ਼ਮ ਦਾ ਇੰਪੈਕਟ ਰਿਹਾ 600-700 ਸਾਲ, ਫਿਰ ਹਿੰਦੂ ਧਰਮ ਦਾ ਰਿਹਾ, ਬਹੁਤ ਸਾਰੀਆਂ ਪ੍ਰੈਕਟਿਸਿਸ ਉਹਨਾਂ ਦੀਆਂ ਬੁੱਧ ਧਰਮ ਔਰ ਹਿੰਦੂਆਂ ਦੀਆਂ ਮਿਕਸ ਸੀ। ਲੇਕਿਨ ਇਸਲਾਮ ਜਿਹੜਾ ਉੱਥੇ ਇੰਡੋਨੇਸ਼ੀਅਨ ਇਸਲਾਮ ਹੈ ਉਹਦੇ 'ਚ ਕੋਈ ਸੌਰਡ ਜਾਂ ਪੋਲੀਟੀਕਲ ਪਾਵਰ ਦਾ ਇਸਤੇਮਾਲ ਜਿਹੜਾ ਉਹ ਵਰਸਟ ਜਿਹੜੇ ਇੰਟਰਪ੍ਰੇਟਰ ਨੇ ਉਹ ਵੀ ਨਹੀਂ ਕਰਦੇ ਔਰ ਇਹ ਗਿਆ। ਸੋ ਉਹਨਾਂ 'ਚ ਇਹੀ ਕਾਰਨ ਹੈ ਕਿ ਜਿਹੜੀ ਗਣੇਸ਼ ਦੀ ਕਰੰਸੀ ਦੇ ਉੱਤੇ ਫੋਟੋ ਵਾਲੀ ਕਹਾਣੀ ਵੀ ਉਹਨਾਂ ਦਾ ਔਰ ਡੈਮੋਕ੍ਰੇਸੀ ਹੈ ਇੰਡੋਨੇਸ਼ੀਆ 'ਚ ਉਵੇਂ ਹੀ ਚੁਣੇ ਜਾਂਦੇ ਨੇ। ਔਰ ਉਹ ਵੀ ਉਹਨਾਂ ਨੇ 1980-90 ਦੇ ਵਿੱਚ ਇੱਕ ਇਹ ਦੱਸਣ ਦੇ ਲਈ ਕਿ ਭਾਈ ਇੰਡੋਨੇਸ਼ੀਆ ਦੇ ਵਿੱਚ ਤਮਿਲ ਮੂਲ ਦੇ ਕਿਉਂਕਿ ਸਮੁੰਦਰੀ ਰਸਤੇ ਰਾਹੀਂ ਜਾਣ ਵਾਲੇ ਸੀ ਲੋਕ ਵੀ ਨੇ, ਇਸੇ ਤਰ੍ਹਾਂ ਜਿਹੜੇ ਨੇ ਬਾਕੀ ਕਬੀਲਿਆਂ ਦੇ ਲੋਕ ਵੀ ਨੇ ਔਰ ਹਿੰਦੂਆਂ ਤੋਂ ਇਲਾਵਾ ਵੀ ਬੁੱਧਿਸਟ ਵੀ ਨੇ। ਸੋ ਉਹਨਾਂ ਨੇ ਐਜ਼ ਏ ਗੁੱਡਵਿਲ ਜੈਸਚਰ ਆਪਣੀ ਕਰੰਸੀ ਦੇ ਵਨ ਟਾਈਮ ਉਹ ਗਣੇਸ਼ ਦੀ ਫੋਟੋ ਵਾਲਾ ਉਹਨਾਂ ਨੇ ਐਜੂਕੇਸ਼ਨਲ ਪ੍ਰਮੋਸ਼ਨ ਸੀ। ਔਰ ਕਿਉਂਕਿ ਹਿੰਦੂ ਇਨਫਲੂਐਂਸ ਦਾ ਰਿਹਾ ਇੰਡੋਨੇਸ਼ੀਆ 'ਚ, ਪਹਿਲਾਂ ਬੁੱਧਿਜ਼ਮ ਦਾ ਰਿਹਾ, ਫਿਰ ਬੁੱਧਿਜ਼ਮ ਹਿੰਦੂਇਜ਼ਮ ਦੋਨਾਂ ਦਾ ਰਿਹਾ। ਸੋ ਉਹਨੂੰ ਕਹਾਣੀ ਬਣਾ ਕੇ ਉਹਨਾਂ ਨੇ ਦੱਸਿਆ। ਪਰ ਜਿਹੜੀ ਮੈਂ ਅੱਜ ਖਬਰ ਇਹਨੂੰ ਮੈਂ ਡਿਸਕਸ ਇਸ ਲਈ ਕਰ ਰਿਹਾ ਕਿ ਅਜੀਤ ਡੋਵਲ ਕੱਲਾ G20 ਦੀ ਤਿਆਰੀ ਜਾਂ ਉੱਥੋਂ ਤੱਕ ਜਾਣ ਤੱਕ ਮਹਿਦੂਦ ਨਹੀਂ ਸੀ। ਇਹ ਕਿਵੇਂ ਇਵੈਂਚੁਅਲੀ ਇੰਡੋਨੇਸ਼ੀਆ ਨੂੰ ਵੀ ਵਿਨ ਓਵਰ ਕਰ ਰਹੇ ਨੇ ਔਰ ਅਲਟੀਮੇਟਲੀ ਮਕਸਦ ਜਿਹੜਾ ਇਹਨਾਂ ਦਾ ਉਸ ਨੂੰ ਪਾਕਿਸਤਾਨ ਦੇ ਖਿਲਾਫ ਭੁਗਤਾਣਾ ਹੋਏਗਾ। ਔਰ ਜ਼ਾਹਰ ਹੈ ਆਲਰੇਡੀ UAE ਔਰ ਸਾਊਦੀ ਅਰੇਬੀਆ, UAE ਵਾਲਿਆਂ ਉਹਨੇ ਸਾਊਦੀ ਅਰੇਬੀਆ ਵਾਲਿਆਂ ਨੇ ਤਾਂ ਆਇਲ ਰਿਫਾਈਨਰੀ 'ਚ ਕਿੰਨੀ ਆਪਣੀ ਇਨਵੈਸਟਮੈਂਟ ਕੀਤੀ ਹੈ। ਸੋ ਇਹਨਾਂ ਨੂੰ ਵੀ ਉਹ ਨਿਊਟਰਲ ਪਹਿਲਾਂ ਨਿਊਟਰਲ ਕਰੋ, ਫਿਰ ਹੌਲੀ ਹੌਲੀ ਵਿਨ ਓਵਰ ਇਕਨੋਮਿਕਲ ਇੰਟਰਸਟ ਉਹਨਾਂ ਨੂੰ ਸਬਜ਼ ਬਾਗ ਦਿਖਾਓ ਕਿ ਜੀ ਆਹ ਓਪਰਚੁਨਿਟੀਜ਼ ਔਰ ਦੂਜੀਆਂ ਤੀਜੀਆਂ ਨੇ। ਹੁਣ ਇਹ ਜਦੋਂ ਗਿਆ ਅਜੀਤ ਡੋਵਲ ਉਹਨਾਂ ਦੇ ਆਪਣਾ ਜਿਹੜਾ ਕਾਊਂਟਰ ਪਾਰਟ ਹੈ ਉਹਨੂੰ ਇਹ ਸੱਦਾ ਦੇ ਕੇ ਆਇਆ ਕਿ ਤੂੰ ਵੀ ਭਾਰਤ ਦੇ ਆ। ਹੁਣ ਇੰਡੋਨੇਸ਼ੀਅਨ ਇੱਕ ਪੂਰਾ ਡੈਲੀਗੇਸ਼ਨ ਉਹਨਾਂ ਦੀ ਇੰਡੋਨੇਸ਼ੀਆ ਦੀ ਕੈਬਨਿਟ ਦਾ ਮਿਨਿਸਟਰ ਹੈ ਮਿਸਟਰ ਮੈਫੁਟ, ਉਹਨਾਂ ਦੇ ਨਾਲ ਜਿਹੜਾ ਉਹ ਆਇਆ ਹੋਇਆ ਇੰਡੀਆ। ਔਰ ਉਸ ਡੈਲੀਗੇਸ਼ਨ ਦੇ ਨਾਲ ਇੰਡੋਨੇਸ਼ੀਅਨ ਡੈਲੀਗੇਸ਼ਨ ਆਫ ਉਲਮਾ is accompanying Mohammad Mahfoud MD, coordinating minister for political, legal and security affairs, who is on a visit to India on the invitation of Ajit Doval, who had attended the second India-Indonesia security dialogue on March 17 in Jakarta. ਇਹ ਮਾਰਚ ਦੇ ਮਹੀਨੇ ਗਿਆ ਸੀ ਇਸ ਡਾਇਲੌਗ ਦੇ ਨਾਂ ਥੱਲੇ।
ਉੱਥੋਂ ਸੱਦ ਕੇ ਲਿਆਇਆ। ਹੁਣ ਇਹਦੇ 'ਚ ਪੂਰਾ ਉਹਨਾਂ ਦਾ ਉਲਮਾ, ਉਹਨਾਂ ਦੇ ਸਕਾਲਰਸ ਨੂੰ ਕਹਿੰਦੇ ਨੇ, ਇਸਲਾਮਿਕ ਵਿਦਵਾਨਾਂ ਨੂੰ, ਔਰ ਇਸ ਦੇ ਵਿੱਚ ਜਿਹੜੀ ਜੇ ਤੁਸੀਂ ਅਜੀਤ ਡੋਵਲ ਦੀ ਸਪੀਚ ਸੁਣੋ ਤਾਂ ਇਵੇਂ ਲੱਗਦਾ ਹੈ ਵੀ ਜਿਵੇਂ ਕੋਈ ਮੁਸਲਮਾਨ ਬੋਲ ਰਿਹਾ ਹੋ, ਇਸਲਾਮ ਦੀ ਤਾਰੀਫ, ਕੁਰਾਨ ਸ਼ਰੀਫ ਦੀ ਤਾਰੀਫ, ਔਰ ਉਸ ਸਾਰਿਆਂ ਨੂੰ। ਤੇ ਟਾਰਗੇਟ ਕੀ ਹੈ? ਉਹ ਬਿਗਨਿੰਗ ਇਹ ਹੈ ਕਿ ਐਮਫੇਸਾਈਜ਼ਿੰਗ that, ਔਰ ਹੈਡਲਾਈਨ ਇਹਨਾਂ ਦੇ ਮੀਡੀਆ ਨੇ ਲਾਇਆ, ਉਲਮਾਜ਼ ਹੈਵ ਵਾਈਟਲ ਰੋਲ ਇਨ ਡੀ-ਰੈਡੀਕਲਾਈਜੇਸ਼ਨ ਅਜੀਤ ਡੋਵਲ। ਉਹ ਅਗੇਨ ਸਟਲ ਵੇ ਨਾਲ ਇਹੀ ਕਹਿ ਰਿਹਾ ਕਿ ਜੀ ਮੁਸਲਮਾਨਾਂ ਦਾ ਜਿਹੜਾ ਟੈਰਰਿਜ਼ਮ ਹੈ, ਇਸਲਾਮਿਕ ਟੈਰਰਿਜ਼ਮ, ਇਹ ਉਹਨਾਂ ਨੂੰ ਰੈਡੀਕਲਾਈਜ਼ ਕੀਤਾ ਜਾਂਦਾ ਹੈ ਮੈਂਟਲੀ, ਉਹਨੂੰ ਕਿਵੇਂ ਡੀ-ਰੈਡੀਕਲਾਈਜ਼ ਕਰਨਾ ਹੈ। ਔਰ ਉਹਦੇ 'ਚ ਉਹ ਇਹ ਕਹਿ ਰਿਹਾ, ਐਮਫੇਸਾਈਜ਼ਿੰਗ that cross-border and ISIS-inspired terrorism continues to pose a threat. National Security Advisor Ajit Doval said on Tuesday that ulamas have a vital role to play in countering radicalization and extremism by propagating progressive ideas and thoughts. ਪਹਿਲਾਂ ਇਹ progressive ideas and thought ਆਪਣੇ ਹਿੰਦੂ ਤਵੀ ਦਹਿਸ਼ਤਗਰਦਾਂ ਨੂੰ ਸਮਝਾਓ। ਜੇ ਇਸ ਵੇਲੇ ਜੇ ਦੁਨੀਆ 'ਚ ਕੋਈ ਦਹਿਸ਼ਤਗਰਦੀ ਦੀ ਸਭ ਤੋਂ ਵੱਡੀ ਜਮਾਤ ਹੈ ਦਹਿਸ਼ਤਗਰਦੀ ਫੈਲਾਉਣ ਵਾਲੀ, ਤਾਂ RSS ਹੈ। ਬਿਲਕੁਲ। ਜੇ ਰੈਡੀਕਲਾਈਜ਼ ਜਿਨ੍ਹਾਂ ਨੂੰ ਕੀਤਾ, ਜੇ ਡੀ ਰੈਡੀਕਲਾਈਜ਼ ਕਰਨ ਦੀ ਲੋੜ ਹੈ ਤੇ ਆਪਣੇ ਉਹ ਸਾਧੂਆਂ, ਸੰਨਿਆਸੀਆਂ, ਬਜਰੰਗ ਦਲ ਔਰ ਭੀਮ ਸੈਨਾ ਤੇ ਹਨੂਮਾਨ ਸੈਨਾ ਤੇ ਕਿਹੜੀ ਜਿਹੜੇ ਧਰਮ ਸੰਸਦ ਦੇ ਨਾਂ ਥੱਲੇ ਕਾਲ ਦਿੰਦੇ ਨੇ ਕਿ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਵਕਤ ਆ ਗਿਆ ਔਰ ਇਹਨਾਂ ਦੀ ਨਸਲਕੁਸ਼ੀ ਕਰੋ, ਉਹਨਾਂ ਨੂੰ ਡੀ ਰੈਡੀਕਲਾਈਜ਼ ਕਰਨ ਦੀ ਲੋੜ ਹੈ। ਲੇਕਿਨ ਇੰਡੋਨੇਸ਼ੀਆ ਤੱਕ ਇਸ ਲੈਵਲ ਦੀ ਪਹੁੰਚ, ਔਰ ਇਹ ਓਪਨਿੰਗ ਰਿਮਾਰਕ ਦੇ ਵਿੱਚ ਕਹਿ ਰਿਹਾ ਕਿ ਜੀ ਦੇਖੋ ਅਸੀਂ ਇਹ ਡਾਇਲੋਗ ਖੋਲ੍ਹਿਆ ਇੰਡੋਨੇਸ਼ੀਅਨ ਔਰ ਇੰਡੀਅਨ ਉਲਮਾ ਦੇ ਵਿਚਾਲੇ। ਉੱਥੇ ਵੀ ਜਿਹੜੇ ਕੋਈ ਇਹਨਾਂ ਦੇ ਟੌਂਟ ਪਟੌਂਟ ਜੇ ਮੁਲਾਣੇ ਨੇ ਉਹ ਖੜੇ ਕਰ ਦਿੱਤੇ ਉਹਨਾਂ ਨੇ ਕਿ ਜੀ ਦੇਖੋ ਇਹ ਇੰਡੋਨੇਸ਼ੀਆ ਦੇ ਉਲਮਾ ਜਿਹੜੇ ਨੇ ਇਹ ਇੰਡੀਅਨ ਉਲਮਾ ਦੇ ਨਾਲ ਗੱਲਬਾਤ ਕਰ ਰਹੇ ਨੇ। ਲੇਕਿਨ ਇਹਦੇ 'ਚ ਇਸ ਹਿੰਦੂ ਤਵੀ ਫਿਰਕਾ ਪ੍ਰਸਤ ਦਾ ਜੇ ਤੁਸੀਂ ਇਸਲਾਮ ਬਾਰੇ ਦੇਖੋ, ਉਹਦੇ 'ਚੋਂ ਡੋਵਲ ਕਹਿ ਰਿਹਾ ਕਿ ਡੋਵਲ ਸੈਡ ਇਸਲਾਮ ਹੈਡ ਐਮਰਜਡ ਐਜ਼ ਏ ਰੈਲਿੰਗ ਪੁਆਇੰਟ ਫॉर द डिसएडवांटेज्ड एंड टॉलरेंट आउटलुक। कि इस्लाम ਦੇ ਵਿੱਚ ਜਿੰਨੀ ਸਹਿਨਸ਼ੀਲਤਾ ਹੈ ਉਨੀ ਤਾਂ ਕਿਸੇ 'ਚ ਵੀ ਨਹੀਂ ਹੈ, ਔਰ ਡਿਸਐਡਵਾਂਟੇਜ ਦੇ ਥੱਲੇ ਜਿਹੜੇ ਲੋਕ ਸੀ, ਜਿਹੜੇ ਡਿਸਐਡਵਾਂਟੇਜ, ਉਹ ਜਿਹੜੇ ਨੇ ਇਸ ਸਾਰੇ ਦੇ ਵਿੱਚ ਅੱਗੇ ਆਏ। ਔਰ ਇਸਲਾਮ ਜਿਹੜਾ ਹੈ ਇਹ ਤਾਂ ਇਹੀ ਕੁਝ ਸਿਖਾਉਂਦਾ। ਫਿਰ ਉਹਨੇ ਹਿੰਦੂ ਕਨੈਕਸ਼ਨ ਕੱਢਿਆ ਕਿਉਂਕਿ ਸਾਊਥ ਦੇ ਵਿੱਚ ਲੰਬਾ ਵਕਤ ਜਿਹੜੇ ਰਾਜੇ ਸੀ ਚੋਲਾ ਡਾਇਨੈਸਟੀ, ਜ਼ਾਹਰ ਸਮੁੰਦਰੀ ਰਸਤੇ ਵਪਾਰ ਹੁੰਦਾ ਸੀ, ਸੰਬੰਧ ਵੀ ਸੀ। ਹਾਈਲਾਈਟਿੰਗ ਦਾ ਹਿਸਟੋਰੀਕਲ ਲਿੰਕੇजेस ਬਿਟਵੀਨ ਦਾ ਟੂ ਕੰਟਰੀਜ਼ spanning to the Chola period and beyond, Doval said both flourishing democracies। ਹੁਣ ਸਾਂਝ ਕਰ ਲਈ ਇਹ ਨਹੀਂ ਕਿ ਜੀ ਦੋਨਾਂ ਨੂੰ ਆਈਸਿਸ ਦਾ ਖਤਰਾ ਹੈ, ਤੁਸੀਂ ਵੀ ਡੈਮੋਕ੍ਰੇਸੀ, ਅਸੀਂ ਵੀ ਫਲਰਿਸ਼ਿੰਗ, ਸਾਡੀਆਂ ਜਿਹੜੀਆਂ ਨੇ ਉਹ ਡੈਮੋਕ੍ਰੇਸੀਜ਼ ਨੇ, ਉਹਨਾਂ ਦੇ ਥੱਲੇ ਜਿਹੜਾ ਹੈ ਇਹ ਅਸੀਂ ਅੱਗੇ ਹਾਈਲਾਈਟਿੰਗ ਦਾ ਹਿਸਟੋਰੀਕਲ ਲਿੰਕੇजेस ਬਿਟਵੀਨ ਦਾ ਟੂ ਕੰਟਰੀਜ਼ spanning to the Chola period and beyond, Doval said both flourishing democracies with extensive people-to-people share a common desire for peace and harmony, and the dialogue is a vital medium to achieve that। कि जी ਅਸੀਂ ਦੋਨੋਂ ਡੈਮੋਕ੍ਰੇਸੀਜ਼ ਇਸ ਡਾਇਲੋਗ ਨੂੰ ਅੱਗੇ ਵਧਾਈਏ ਔਰ ਇਸ ਦੇ ਨਾਲ ਜਿਹੜਾ ਉਹ ਅਸੀਂ ਜਿਹੜਾ ਆਪਸੀ ਸਾਡੇ ਬੌਂਡ ਸਟਰੋਂਗ ਹੋਣ। ਔਰ ਇਹ ਲੰਬਾ ਚੌੜਾ ਇਸ ਦਾ, ਔਰ ਇਹ ਸਾਰੀ ਖਬਰ ਹੀ ਡੋਵਲ ਦਾ ਉਪਦੇਸ਼ ਹੈ ਉਹਨਾਂ ਨੂੰ ਕਿ ਜੀ ਇਹ ਡੀ ਰੈਡੀਕਲਾਈਜ਼ ਕਰੋ ਔਰ ਦੇਖੋ ਅਸੀਂ ਕਿੰਨੀ ਟੋਲਰੈਂਟ ਸੋਸਾਇਟੀ ਹੈ ਉਹ। ਪਰ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਚਲੋ ਪਾਕਿਸਤਾਨ 'ਚ ਇੱਕ ਗੱਲ ਤਾਂ ਤਸੱਲੀ ਵਾਲੀ ਹੈ ਕਿ ਉਹਨਾਂ ਦਾ ਆਰਮੀ ਚੀਫ ਦਾ ਮੁੱਦਾ ਡਿਸਾਈਡ ਹੋਇਆ, ਨਵੇਂ ਅਪਾਇੰਟ ਹੋ ਗਏ, ਉਹਨਾਂ ਦੀ ਪ੍ਰੋਪਰ ਜਿਹੜੀ ਓਥ ਟੇਕਿੰਗ ਹੈ ਬੜੇ ਰਾਇਲ ਅੰਦਾਜ਼ ਦੇ ਵਿੱਚ ਹੋਈ। ਜਨਰਲ ਕਮਰ ਜਾਵੇਦ ਬਾਜਵਾ ਫਾਈਨਲੀ ਉਹਨਾਂ ਦੀ ਰਿਟਾਇਰਮੈਂਟ ਹੋਈ ਔਰ ਹੋਪਫੁਲੀ ਜਿਹੜਾ ਪੋਲੀਟੀਕਲ ਕ੍ਰਾਈਸਿਸ ਵੀ ਉੱਥੇ ਬਣਿਆ ਹੋਇਆ, ਚੋਣਾਂ ਕਰਵਾਈਆਂ ਜਾਣ। ਇਮਰਾਨ ਖਾਨ ਜਿਹੜੇ ਨੇ ਔਨ ਦਾ ਰੋਡਸ ਮਾਰਚ ਟੂ ਇਸਲਾਮਾਬਾਦ, ਲੌਂਗ ਮਾਰਚ, ਇਹ ਪਿਛਲੇ ਦਿਨਾਂ 'ਚ ਰਾਵਲਪਿੰਡੀ 'ਚ ਬਹੁਤ ਵੱਡੀ ਗੈਦਰਿੰਗ ਹੋਈ। ਉਹਨਾਂ ਨੇ ਕਿਹਾ ਆਪਣਾ ਅਗਲਾ ਪ੍ਰੋਗਰਾਮ ਦੇਣਗੇ। ਹੁਣ ਇਹ ਵੀ ਹੈ ਵੀ ਸ਼ਾਇਦ ਪੰਜਾਬ ਔਰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਕਦੇ ਕਹਿੰਦੇ ਸੀ ਹੁਣ ਖੈਬਰ ਪਖਤੂਨਖਵਾ ਹੈ, ਉਹਨਾਂ ਦੇ ਵਿੱਚ ਇਮਰਾਨ ਖਾਨ ਦੀ ਪਾਰਟੀ ਜਾਂ ਉਹਨਾਂ ਦੀ ਹਮਾਇਤ ਚੌਧਰੀ ਪਰਵੇਜ਼ ਇਲਾਹੀ ਚੀਫ ਮਿਨਿਸਟਰ ਨੇ ਪੰਜਾਬ ਦੇ ਕਿ ਅਸੈਂਬਲੀਆਂ 'ਚ ਇਹ ਭੰਗ ਕਰਨ ਦਾ ਆਰਡਰ ਕਰ ਦੇਣ ਜਿਹੜਾ ਉਹਨਾਂ ਨੇ ਐਲਾਨ ਕਰਨਾ ਹੈ ਵੀ ਕਿਹੜੀ ਤਰੀਕ ਨੂੰ ਫਿਰ ਚੋਣਾਂ ਹੋ ਜਾਣ। ਸੋ ਮੈਨੂੰ ਲੱਗਦਾ ਵੀ ਪਿਛਲੇ ਕਾਫੀ ਵਕਤ ਤੋਂ
ਪਾਕਿਸਤਾਨ ਅੰਦਰੂਨੀ ਇਸ ਸਾਰੇ ਦੇ ਵਿੱਚ ਇੰਨਾ ਕੁ ਉਲਝਿਆ ਹੋਇਆ ਹੈ ਕਿ ਭਾਰਤ ਨੇ 4 ਚਫੇਰੇ ਆਪਣਾ ਇਨਫਲੂਐਂਸ ਵਧਾਇਆ ਔਰ ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਇਸ ਮੁਸਲਮਾਨਾਂ ਦੀ ਆਬਾਦੀ ਵਾਲਾ ਮੁਲਕ ਜਿਹੜਾ ਕਦੇ ਪਾਕਿਸਤਾਨ ਦੇ ਦਾਇਰਾਕਾਰ ਤੋਂ ਬਾਹਰ ਨਹੀਂ ਸੀ ਜਾਂਦਾ ਕਿਤੇ ਵੀ ਇੰਟਰਨੈਸ਼ਨਲ ਵੋਟਿੰਗ ਪੈਟਰਨ ਵੇਲੇ ਜਾਂ ਕਸ਼ਮੀਰ ਦੇ ਮੁੱਦੇ ਤੇ ਵੀ। ਪਰ ਜਿਸ ਕਿਸਮ ਦੀ ਅਜੀਤ ਡੋਵਲ ਔਰ ਇਹਨਾਂ ਦੀ ਫੋਕਸਿੰਗ ਹੋਈ ਹੈ, ਜਿਵੇਂ ਅਸੀਂ ਇਹ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਸਾਊਦੀ ਅਰੇਬੀਆ ਜਾਂ UAE ਕਦੇ ਇੰਡੀਅਨ ਸਪੈਲ 'ਚ ਜਾਣਗੇ। ਸੋ ਆਲਰੇਡੀ ਪਾਕਿਸਤਾਨ ਦੇ ਪੋਲੀਟੀਸ਼ੀਅਨਸ ਨੂੰ, ਪਾਲਿਸੀ ਮੇਕਰਸ ਨੂੰ ਸਿਰ ਜੋੜ ਕੇ ਬੈਠ ਕੇ ਮੁਲਕ ਨੂੰ ਸੰਭਾਲਣ ਦੀ ਲੋੜ ਹੈ। ਅੰਦਰੂਨੀ ਜਿਹੜਾ ਤੁਹਾਡਾ ਹੈ ਇਸ ਨੂੰ ਹੁਣ ਖਤਮ ਕਰੋ ਔਰ ਅੱਗੇ ਵਧੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।